ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਪੰਜਾਬ ਦੇ ਵਿੱਚ ਇਸ ਟਾਈਮ ਸਭ ਤੋਂ ਜ਼ਿਆਦਾ ਚਰਚਿਤ ਮਾਮਲੇ ਤੋਂ। ਕਾਫੀ ਲੰਬੀ ਡਿਬੇਟ ਹੋ ਰਹੀ ਹੈ ਇਸ ਮਸਲੇ ਦੇ ਉੱਤੇ। ਜਿਹੜੇ ਪੱਖ ਦੇ ਵਿੱਚ ਲੋਕ ਨੇ ਉਹ ਆਪਣੇ ਤਰਕ ਦਿੰਦੇ ਨੇ ਤੇ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਦੇ ਆਪਣੇ ਤਰਕ ਨੇ। ਲੰਘੇ ਦਿਨਾਂ ਦੇ ਵਿੱਚ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਘਟਨਾ ਵਾਪਰੀ ਹੈ, ਉਹਨੇ ਇਸ ਬਹਿਸ ਨੂੰ ਹੋਰ ਸਗੋਂ ਮੁਕਾਮੀ ਰੂਪ ਦੇ ਦਿੱਤਾ, ਹੋਰ ਵੱਡਾ ਰੂਪ ਦੇ ਦਿੱਤਾ। ਯੂਪੀ ਤੇ ਬਿਹਾਰ ਵਾਲੇ ਕਹਿੰਦੇ ਹੁਣ ਪੰਜਾਬੋਂ ਬਾਹਰ। ਪ੍ਰਵੀਨ ਜੀ, ਪ੍ਰਵਾਸੀਆਂ ਨੂੰ ਭਜਾਓ, ਪੰਜਾਬ ਬਚਾਓ, ਯੂਪੀ ਬਿਹਾਰ ਵਾਲਿਆਂ ਨੂੰ ਭਜਾਓ, ਪੰਜਾਬ ਬਚਾਓ, ਇਹ ਨਾਰਾ ਪੰਜਾਬ ਦੀ ਫਿਜ਼ਾ 'ਚ ਹੁਣ ਪੂਰੇ ਖੁੱਲ੍ਹ ਕੇ ਗੂੰਜ ਰਿਹਾ। ਸੋਸ਼ਲ ਮੀਡੀਆ ਤੋਂ ਲੈ ਕੇ ਪਿੰਡਾਂ, ਸ਼ਹਿਰਾਂ, ਕਸਬਿਆਂ ਤੱਕ ਇਸ ਨਾਰੇ ਦੀ ਕਾਫੀ ਆਵਾਜ਼ ਸੁਣਾਈ ਦੇ ਰਹੀ ਹੈ। ਜੀ, ਕੋਈ ਦੋ ਰਾਏ ਨਹੀਂ ਕਿ ਬਾਹਰਲਿਆਂ ਦੇ ਇੱਥੇ ਆਉਣ ਨਾਲ ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਰਹਿਣ ਸਹਿਣ 'ਚ, ਸਾਡੇ ਖਾਣ ਪੀਣ 'ਚ, ਸਾਡੀ ਜੀਵਨ ਸ਼ੈਲੀ 'ਚ, ਸਾਡੀ ਭਾਸ਼ਾ 'ਚ, ਇੱਥੋਂ ਤੱਕ ਕਿ ਰਿਸ਼ਤਿਆਂ 'ਚ ਬਹੁਤ ਕੁਝ ਬਦਲਦਾ ਅਸੀਂ ਦੇਖ ਰਹੇ ਹਾਂ। ਪੰਜਾਬ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ 'ਚ ਤੁਹਾਨੂੰ ਇੱਕਾ ਦੁੱਕਾ ਘਰ ਅਜਿਹਾ ਮਿਲ ਜਾਂਦਾ ਜੇ ਪਿਓ ਉੱਧਰਲਾ, ਮਾਂ ਇੱਧਰਲੀ, ਮਾਂ ਇੱਧਰਲੀ, ਪਿਓ ਉੱਧਰਲਾ। ਇੱਥੋਂ ਤੱਕ ਆ ਗਈ ਹੈ ਸਥਿਤੀ, ਇਹਦੇ ਵਿੱਚੋਂ ਤੁਸੀਂ ਹੁਣ ਮੁਨਕਰ ਨਹੀਂ ਹੋ ਸਕਦੇ। ਸਮੇਂ ਦੀਆਂ ਘਟਨਾਵਾਂ ਕਰਕੇ ਇਹ ਰੋਸਾ ਜਨਮਦਾ ਰਿਹਾ, ਇਹ ਕਿਸੇ ਰੂਪ 'ਚ ਨਿਕਲਦਾ ਰਿਹਾ, ਪਰ ਅੰਦਰ ਇੱਕ ਧੂਣੀ ਧੁਖਦੀ ਰਹੀ। ਜੀ ਜੀ, ਉਸ ਧੂਣੀ ਨੇ ਭਾਂਬੜ ਲਿਆ ਇਸ ਹੁਸ਼ਿਆਰਪੁਰ ਦੇ ਇੱਕ ਬੱਚੇ ਦੀ ਘਟਨਾ ਤੋਂ ਬਾਅਦ। ਜਿਸ ਤਰ੍ਹਾਂ ਦਾ ਤਰੀਕਾਕਾਰ ਉਸ ਬੱਚੇ ਨਾਲ ਅਪਣਾਇਆ ਗਿਆ, ਜੋ ਕੁਝ ਉਹਦੇ ਨਾਲ ਹੋਇਆ, ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਅੱਗ ਫੈਲੀ ਤੇ ਉਸ ਅੱਗ ਨੇ ਇਸ ਤਰ੍ਹਾਂ ਲਹਿਰ ਤੋਰੀ ਕਿ ਵੀ ਬਾਹਰ ਕੱਢੋ। ਹੁਣ ਅੱਜ ਸਿੱਧੇ ਰੂਪ 'ਚ ਪੰਜਾਬ 'ਚ ਦੋ ਧਰਾਵਾਂ ਨੇ ਜੀ। ਇੱਕ ਧਰਾ ਉਹ ਹੈ ਜਿਹੜੀ ਧਿਰ ਕਹਿੰਦੀ ਹੈ ਕਿ ਕੁਛ ਹੋ ਜਵੇ, ਇਹਨਾਂ ਨੂੰ ਇੱਥੋਂ ਕੱਢੋ, ਰੇੜੀਆਂ ਚੁਕਾ, ਫੜੀਆਂ ਚੁਕਾ, ਘਰ ਖਾਲੀ ਕਰਾ, ਕਲੋਨੀਆਂ ਖਾਲੀ ਕਰਾ, ਰੇਲਵੇ ਸਟੇਸ਼ਨਾਂ ਛੱਡ ਕੇ ਆ, ਪੁਲਿਸ ਨੂੰ ਹਵਾਲੇ ਕਰ, ਭੇਜੋ ਜੀ, ਪੰਜਾਬ ਤੋਂ ਬਾਹਰ ਕਰੋ। ਜਿਨ੍ਹਾਂ ਨੂੰ 24 ਘੰਟੇ ਤੋਂ ਲੈ ਕੇ 5-5 ਦਿਨ ਦਾ ਅਲਟੀਮੇਟਮ ਕਿ ਜੀ ਕਿਸੇ ਨੂੰ ਰੇੜੀ ਖਾਲੀ ਕਰਨ ਦਾ 24 ਘੰਟਿਆਂ ਦਾ ਜੀ, 2 ਘੰਟਿਆਂ ਦਾ ਜੀ, ਕਿਸੇ ਨੂੰ ਕਹਿੰਦੇ ਘਰ ਖਾਲੀ ਕਰੋ, ਮੁਹੱਲਾ ਖਾਲੀ ਕਰੋ। ਹੁਣ ਇਹਦੇ ਵਿੱਚ ਇੱਕ ਧਿਰ ਉਹ ਹੈ ਜਿਹੜੀ ਧਿਰ ਕਹਿੰਦੀ ਹੈ ਕਿ ਕੁਛ ਨਹੀਂ ਸੁਣਨਾ, ਸਿਰਫ ਇਹਨਾਂ ਨੂੰ ਪੰਜਾਬੋਂ ਬਾਹਰ ਕਰੋ, ਇਹ ਇੱਥੇ ਨਹੀਂ ਰਹਿ ਸਕਦੇ। ਦੂਜੀ ਧਿਰ ਉਹ ਹੈ ਜਿਹੜੀ ਕਹਿੰਦੀ ਏਦਾਂ ਨਹੀਂ ਹੁੰਦਾ, ਇਹ ਤਰੀਕਾਕਾਰ ਸਹੀ ਨਹੀਂ ਗਾ। ਉਹਦੇ ਵਿੱਚ ਉਹਨਾਂ ਧਿਰਾਂ ਦੀ ਕਈਆਂ ਦੀ ਕਾਰੋਬਾਰ ਨਾਲ ਜੁੜੀ ਮਨਸ਼ਾ, ਜਿਹੜੇ ਲੋਕ ਉਹਨਾਂ ਦੇ ਨਿਰਭਰ ਨੇ, ਫੈਕਟਰੀਆਂ, ਉਦਯੋਗਾਂ, ਦੁਕਾਨਾਂ ਵਾਲੇ। ਕੋਈ ਖੇਤਰ ਅਜਿਹਾ ਨਹੀਂ ਹੈ ਜਿਹੜਾ ਹੁਣ ਇਹਨਾਂ ਤੋਂ ਬਿਨਾਂ ਚੱਲਦਾ ਹੋਵੇ। ਸਹੀ ਹੈ, ਬਿਲਕੁਲ। ਚਾਹੇ ਉਹ ਖੇਤੀ ਨਾਲ ਸੰਬੰਧਿਤ ਹੈ, ਚਾਹੇ ਉਹ ਵਪਾਰ ਨਾਲ ਸੰਬੰਧਿਤ ਹੈ, ਚਾਹੇ ਉਹ ਦੁਕਾਨ ਹੱਟੀ ਨਾਲ ਸੰਬੰਧਿਤ ਹੈ, ਚਾਹੇ ਘਰ ਦੀਆਂ ਲੋੜਾਂ ਨਾਲ ਸੰਬੰਧਿਤ ਹੈ, ਚਾਹੇ ਉਹ ਕੋਈ ਮਿਸਤਰੀ ਪਣਾ ਹੈ, ਚਾਹੇ ਪਲੰਬਰ ਪਣਾ ਹੈ, ਚਾਹੇ ਕੋਈ ਤਰਖਾਣ ਪਣਾ ਹੈ, ਕਿਸੇ ਤਰ੍ਹਾਂ ਦਾ ਵੀ ਕੰਮ ਹੈ, ਉਹ ਕੰਮ ਹੁਣ ਸਿੱਧਾ ਉਹਨਾਂ ਦੇ ਹੱਥ 'ਚ ਹੈ। ਸੋ ਇਸ ਧਿਰ ਉਹ ਹੈ ਜਿਹੜੀ ਕਹਿੰਦੀ ਇਹ ਤੋਂ ਬਿਨਾਂ ਤਾਂ ਪੰਜਾਬ ਦਾ ਹੁਣ ਪਹੀਆ ਹੀ ਨਹੀਂ ਘੁੰਮਣਾ। ਜੀ ਜੀ, ਹੁਣ ਨਹੀਂ, ਇਹ ਗਲਤ ਕਰ ਰਹੇ ਹੋ ਤੁਸੀਂ, ਏਦਾਂ ਨਹੀਂ ਬਾਹਰ ਕਰ ਸਕਦੇ। ਫਿਰ ਕੁਝ ਨਿਯਮਾਂ ਦਾ ਹਵਾਲਾ ਦਿੰਦੇ ਨੇ, ਇਹ ਦੇਸ਼ ਹੈ ਜੀ, ਸਭ ਦਾ ਹੈ ਜੀ, ਏਦਾਂ ਨਹੀਂ ਹੋਊਗਾ। ਫਿਰ ਇਹ ਹਵਾਲਾ ਆਉਂਦਾ, ਸਾਡੇ ਮੁੱਖ ਮੰਤਰੀ ਵੀ ਕਹਿ ਰਹੇ ਸੀ ਵੀ ਆਪਣੇ ਵੀ ਬਾਹਰ ਪਾਸਦੇ ਨੇ, ਫਿਰ ਉਹਨਾਂ ਲਈ ਇਹ ਮੁਸ਼ਕਲ ਦੀ ਫਿਕਰ ਪੈਂਦਾ ਕਿ ਉੱਥੇ ਕਿਤੇ ਕੋਈ ਧੱਕਾ ਵਧੀਕੀ ਹੋਣ ਲੱਗੀ, ਫਿਰ ਇਹ ਚੁਣੌਤੀ ਹੈ। ਸੋ ਧਿਰ ਉਹ ਹੈ, ਪਰ ਇਹਨਾਂ ਦੋਵਾਂ ਧਿਰਾਂ ਦੇ ਵਿਚਾਲੇ ਇੱਕ ਧਿਰ ਹੋਰ ਹੈ। ਠੀਕ ਹੈ। ਉਹ ਧਿਰ ਕਹਿੰਦੀ ਵੀ ਕਿ ਤੁਸੀਂ ਜਿਹੜੇ ਤਾਂ ਇੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ, ਜਿਨ੍ਹਾਂ ਕੋਲ ਕੋਈ ਦਸਤਾਵੇਜ਼ ਨਹੀਂ ਹੈ, ਨਾ ਪੂਰੇ ਦਾ ਕੋਈ ਕਾਗਜ਼ ਪੱਤਰ ਲੱਭਦਾ, ਨਾ ਜਿੱਥੋਂ ਆਏ ਨੇ ਉੱਥੇ ਦਾ ਕੋਈ ਕਾਗਜ਼ ਪੱਤਰ ਲੱਭਦਾ, ਉਹਨਾਂ ਨੂੰ ਤਾਂ ਕਰੋ ਬਾਹਰ। ਦੂਸਰਾ, ਜਿਹੜੇ ਉਰੇ ਰਹਿ ਰਹੇ ਨੇ ਉਹ ਕੰਮ ਕਰਨ ਦੇ ਹਵਾਲੇ ਨਾਲ ਰਹਿਣ, ਉਹਨਾਂ ਕੋਲ ਆਧਾਰ ਕਾਰਡ ਨਾ ਹੋਵੇ, ਉਰੇ ਦਾ ਵੋਟਰ ਕਾਰਡ ਨਾ ਹੋਵੇ, ਉਰੇ ਦਾ ਪੈਨ ਕਾਰਡ ਨਾ ਹੋਵੇ, ਉਰੇ ਦਾ ਕੋਈ ਉਰੇ ਦਾ ਰਹਿਣ ਦਾ ਪਤਾ ਨਾ ਹੋਵੇ, ਉਰੇ ਦਾ ਹੋਵੇ ਤਾਂ ਸਿਰਫ ਜੌਬ ਕਾਰਡ ਹੋਵੇ, ਰੁਜ਼ਗਾਰ ਕਾਰਡ ਹੋਵੇ ਉਹਨਾਂ ਕੋਲ। ਸਹੀ, ਬਿਲਕੁਲ। ਇੱਕ ਮੰਗ ਇਹ ਉੱਠ ਰਹੀ ਹੈ, ਇੱਕ ਧਿਰ। ਹੁਣ ਇਹ ਸਾਰੀਆਂ ਧਿਰਾਂ ਆਪੋ ਆਪਣੇ ਫੈਸਲੇ ਆਪੋ ਆਪਣੇ ਖੇਤਰ ਦੇ ਹਵਾਲੇ ਨਾਲ ਲੈ ਰਹੇ ਨੇ। ਅਜੇ ਸਰਕਾਰੀ ਧਿਰ ਸਿਸਟਮ ਸਾਡਾ ਚੁੱਪ ਕਰਕੇ ਦੇਖ ਰਿਹਾ। ਸਹੀ, ਉਸ ਦਾ ਕੋਈ ਉਹੋ ਜਿਹਾ ਰਿਐਕਸ਼ਨ, ਕੋਈ ਕੁਝ ਨਹੀਂ ਆਇਆ। ਕੁਝ ਧਿਰਾਂ ਇਹਨੂੰ ਇਸ ਨਜ਼ਰੀਏ ਤੋਂ ਦੇਖ ਰਹੀਆਂ ਨੇ ਕਿ ਪੰਜਾਬ ਇੱਕ ਸੁਰ ਹੋ ਰਿਹਾ ਸੀ, ਇੱਕ ਜੁੱਟ ਹੋ ਰਿਹਾ ਸੀ। ਹੜ੍ਹ ਦੇ ਮਾਮਲੇ 'ਚ ਸੂਬੇ ਸਰਕਾਰ ਤੋਂ ਲੈ ਕੇ ਕੇਂਦਰ ਤੱਕ ਦੀ ਫਜ਼ੀਅਤ ਹੋ ਰਹੀ ਸੀ।
ਜੀ ਜੀ। ਤੇ ਉਹਨਾਂ ਮੁੱਦਿਆਂ ਤੋਂ ਧਿਆਨ ਹਟਦਾ ਹੈ। ਹੁਣ ਜਿਨ੍ਹਾਂ ਨੇ ਮੁੜ ਵਸੇਵੇ ਵਾਲੇ ਪਾਸੇ ਧਿਆਨ ਦੇਣਾ ਸੀ, ਹੁਣ ਇਹਨਾਂ ਕੰਮਾਂ ਨੂੰ ਹੋ ਨਿਕਲੇ ਤੇ ਉਹਦੇ ਤੇ ਵੀ ਅਸਰ ਪਊਗਾ। ਸਰਕਾਰ ਦੀਆਂ ਨਲਾਇਕੀਆਂ ਵੀ ਲੁਕ ਜਾਣਗੀਆਂ ਤੇ ਸਾਰਾ ਕੁਝ ਹੋ ਜਾਊਗਾ ਜੀ। ਇਸ ਲਈ ਇਹਨੂੰ ਖੁੱਲਾ ਛੱਡ ਦਿੱਤਾ ਗਿਆ। ਸਰਕਾਰ ਤੇ ਪ੍ਰਸ਼ਾਸਨ ਇਹਨੂੰ ਨਜਿੱਠਣ ਵਾਲੇ ਪਾਸੇ ਅਜੇ ਨਹੀਂ ਜਾ ਰਹੀ। ਅਜੇ ਇਹਨੂੰ ਹੋਰ ਖੁੱਲਾ ਰੱਖ ਦਿੱਤਾ ਜਾਊਗਾ ਤੇ ਹਵਾ ਨਾਲ ਫਿਰ ਹੋਰ ਫੈਲੂਗੀ ਗੱਲ। ਇੱਕ ਇਹ ਪੱਖ ਵੀ ਇਹਦੇ ਵਿੱਚ ਆ ਰਿਹਾ। ਦੂਸਰੇ ਪਾਸੇ ਇੱਕ ਪਹਿਲੂ ਹੋਰ ਆ ਰਿਹਾ। ਉਹ ਕਹਿੰਦੇ ਵੀ ਇਹ ਆਏ ਤਾਂ ਕੰਮ ਦੀ ਭਾਲ 'ਚ ਤੇ ਅਸੀਂ ਇਹਨਾਂ ਨੂੰ ਕੰਮ ਦੇਣ ਦੇ ਨਾਲ ਨਾਲ ਇਸ ਕਦਰ ਸਿਰ ਤੇ ਬਿਠਾਇਆ ਕਿ ਇਹਨਾਂ ਨੂੰ ਲੱਗਿਆ ਕਿ ਇਹ ਤੋਂ ਵਧੀਆ ਤਾਂ ਖਿੱਤਾ ਹੀ ਨਹੀਂ ਕੋਈ ਹੈਗਾ। ਕਿਉਂਕਿ ਜਿਨ੍ਹਾਂ ਦਿਨਾਂ 'ਚ ਇੱਥੇ ਝੋਨਾ ਲੱਗਣ ਲੱਗਾ, ਇਹਨਾਂ ਦੀ ਆਮਦ ਹੋਣ ਲੱਗੀ, ਆਉਂਦੇ ਸੀ, ਝੋਨਾ ਲਾਉਂਦੇ ਸੀ, ਚਲੇ ਜਾਂਦੇ ਸੀ। ਤਦ ਪਿੰਡੋਂ ਟਰੈਲੀ ਲੈਣ ਜਾਂਦੀ ਸੀ ਰੇਲਵੇ ਸਟੇਸ਼ਨ ਇਹਨਾਂ ਨੂੰ। ਹਾਂਜੀ ਹਾਂਜੀ ਬਿਲਕੁਲ। ਤੇ ਉੱਥੇ ਇਹਨਾਂ ਲਈ ਪੱਖਾ ਦੇਾਂਗੇ ਜੀ, ਤੁਹਾਨੂੰ ਚੌਲ ਦੇਾਂਗੇ ਜੀ, ਤੁਹਾਨੂੰ ਇੱਕ ਦਿਨ ਮੱਛੀ ਬਣਾਉਣ ਨੂੰ ਦੇਾਂਗੇ ਜੀ, ਇੱਕ ਦਿਨ ਆ ਦੇਾਂਗੇ। ਉੱਥੇ ਰੇਲਵੇ ਸਟੇਸ਼ਨ ਤੇ ਜੱਟ ਜੱਟਾਂ ਨਾਲ ਲੜਦੇ ਸੀ। ਸਹੀ ਗੱਲ ਹੈ, ਬਿਲਕੁਲ। ਕਿਹੜਾ ਵਟਾ ਕੇ ਲਿਆਊਗਾ ਇਹਨਾਂ ਨੂੰ ਆਪਣੀ ਟਰੈਲੀ 'ਚ, ਹੈ ਨਾ। ਉਹਦੇ ਲਈ ਆਫਰਾਂ ਚੱਲਦੀਆਂ, ਹੈ ਨਾ। ਫਿਰ ਉਸ ਤੋਂ ਬਾਅਦ ਇਹ ਫੈਕਟਰੀਆਂ ਦਾ ਰੁਖ ਕੀਤਾ ਤੇ ਵਪਾਰੀਆਂ ਨੂੰ, ਉਦਯੋਗਪਤੀਆਂ ਨੂੰ, ਸ਼ਹਿਰੀਆਂ ਨੂੰ ਲੱਗਿਆ ਕਿ ਲੈ ਵੀ ਸਾਡਾ ਤਾਂ ਕੰਮ ਸੌਖਾ ਹੋ ਗਿਆ। ਉਰੇ ਵਾਲੀ ਲੇਬਰ ਸਾਡੇ ਨਾਲ ਹੋਰ ਤਰ੍ਹਾਂ ਭਾਅ ਕਰਦੀ, ਕਿਉਂਕਿ ਉਰੇ ਵਾਲਾ ਟੱਬਰ ਟੀਰ ਵਾਲਾ ਬੰਦਾ, ਉਹਦਾ ਰਿਸ਼ਤੇਦਾਰੀ ਵੀ, ਆਉਣ ਜਾਣ ਵੀ, ਸਾਰਾ ਕੁਝ ਹੈ। ਇੱਕ ਕਮਰੇ 'ਚ 10 ਜਣੇ 20 ਜਣੇ ਨੂੜ ਕੇ ਬਿਠਾ ਦੇਣੇ ਆ, ਕੰਮ ਕਰੋ ਤੇ ਜਾ ਕੇ ਸੌਂ ਜਾਓ, ਆ ਕੇ ਫਿਰ ਉੱਥੇ ਇਕੱਠੇ ਕੜੀ ਬਣਾ ਦਿਓ ਤੇ ਖਾ ਲਓ। ਤੇ ਫਿਰ ਉਹਨਾਂ ਨੂੰ ਵੀ ਤਰੀਕਾ ਆਸਾਨ ਲੱਗਿਆ। ਸੋ ਉਸ ਸਮੇਂ ਅਸੀਂ ਇਹਨਾਂ ਨੂੰ ਜਿਵੇਂ ਉਰੇ ਥਾਂ ਦਿੱਤੀ ਤੇ ਉਹ ਤੋਂ ਬਾਅਦ ਇਹਨੂੰ ਲੱਗਾ ਕਿ ਉਰੇ ਤੋਂ ਵਧੀਆ ਕੋਈ ਟਿਕਾਣਾ ਨਹੀਂ। ਉਹਨਾਂ ਦਿਨਾਂ 'ਚ ਜਦੋਂ ਇਹ ਛਮਾਹੀ ਤਮਾਹੀ ਜਾਂਦੇ ਸੀ ਤਾਂ ਇਹ ਕਹਿੰਦੇ ਸੀ ਆਪਣੇ ਦੇਸ਼ ਚੱਲੇ ਆ। ਇਹਨਾਂ ਲਈ ਇਹ ਪ੍ਰਦੇਸ਼ ਸੀ, ਜਿਵੇਂ ਸਾਡੇ ਵਾਲੇ ਪੰਜਾਬੀਆਂ ਨੇ ਬਾਹਰ ਦਾ ਰੁਖ ਕੀਤਾ। ਜੀ ਜੀ, ਸਹੀ ਹੈ। ਹੁਣ ਇਸ ਦੇ ਵਿੱਚੋਂ ਮਤਲਬ ਕਿ ਆਏ ਤਾਂ ਇਹ ਆਪਣੀ ਮਰਜ਼ੀ ਨਾਲ, ਚਾਹੇ ਉਹ ਕੰਮ ਦੀ ਤਲਾਸ਼ ਚਾਹੇ, ਚਾਹੇ ਉੱਥੇ ਕੋਈ ਗੁਨਾਹਗਾਰ ਹੋ ਕੇ ਆਇਆ, ਕੋਈ ਸਾਨੂੰ ਉਰੇ ਤੋਂ ਵੱਧ ਸੁਰੱਖਿਅਤ ਕੋਈ ਥਾਂ ਨਹੀਂ ਲੱਗੀ। ਸਾਡੀ ਦਰਿਆ ਦੇ ਲਈ ਇਹਨਾਂ ਨੂੰ ਜੱਚ ਗਈ ਕਿ ਇੱਥੇ ਦਾ ਖਾਣ ਪੀਣ ਦੀ ਵੀ ਕੋਈ ਮੁਸ਼ਕਲ ਨਹੀਂ। ਫਿਰ ਸਾਡੇ ਪ੍ਰਵਾਸ ਚੋਂ ਇਹਨਾਂ ਦੇ ਲਈ ਕੋਠੀਆਂ ਤੱਕ ਦੇ ਰਾਹ ਖੁੱਲ ਗਏ, ਦਰਵਾਜ਼ੇ ਬੜੇ ਖੁੱਲ ਗਏ ਕਿ ਚਲੋ। ਸੋ ਕਿਸੇ ਇੰਨਾ ਕੁਝ ਬਣਿਆ, ਪਰ ਆਪਣੇ ਆਪ ਆਉਣ ਤੋਂ ਬਾਅਦ ਇਹ ਸਿਆਸੀ ਧਿਰਾਂ ਦੀ ਪਸੰਦ ਵੀ ਬਣ ਗਏ, ਵੋਟ ਵੀ ਬਣ ਗਈ। ਅੱਜ ਦੇ ਤਰੀਕ ਦੇ ਵਿੱਚ ਇਹਨਾਂ ਦੀ ਪਿੱਠ ਦੇ ਉੱਤੇ ਪੰਜਾਬ ਦੇ ਵਿੱਚ ਸਿਆਸੀ ਜਮਾਤ ਖੜੀ ਹੈ। ਉਹ ਇਹਨਾਂ ਨੂੰ ਸਭ ਤੋਂ ਸਸਤਾ ਖਰੀਦ ਵਾਲਾ ਗਰੰਟਡ ਵੋਟ ਬੈਂਕ ਲੱਗਦਾ ਹੈ। ਲੋਕ ਸਭਾ ਚੋਣਾਂ ਦੇ ਸਮੇਂ ਮੈਂ ਗੱਲ ਵੀ ਕੀਤੀ ਸੀ ਕਿ 4 ਤੋਂ 5 ਲੋਕ ਸਭਾ ਹਲਕੇ ਅਜਿਹੇ ਨੇ ਜਿੱਥੇ ਇਹ ਪ੍ਰਵਾਸੀ ਮਜ਼ਦੂਰ ਇੱਕ ਪਾਸੇ ਪੈ ਜਾਣ ਤਾਂ ਉਹ ਸੀਟ ਕੋਈ ਵੀ ਲਿਜਾ ਸਕਦਾ ਹੈ। ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਬਠਿੰਡਾ ਜਿਹੀਆਂ ਸੀਟਾਂ ਨੇ ਜੀ ਜੀ। ਤੇ ਜੇ 5 ਲੋਕ ਸਭਾ ਸੀਟਾਂ ਜਿਹੀਆਂ ਨੇ, ਦਾ ਮਤਲਬ 45 ਵਿਧਾਨ ਸਭਾ ਸੀਟਾਂ ਤੇ ਫੈਸਲਾ ਕੁੱਲ ਨੇ। ਸਹੀ ਗੱਲ ਹੈ। ਤੇ ਬਾਕੀ ਦੇ ਜਿੱਤ ਹਾਰ ਵੀ ਤੈਅ ਕਰ ਸਕਦੇ ਆ। ਤੇ ਇਸ ਲਈ ਇਹ ਸਿਆਸੀ ਧਿਰਾਂ ਦੀ ਪਸੰਦ ਵੀ ਨੇ। ਸਹੀ ਗੱਲ ਹੈ, ਬਿਲਕੁਲ। ਹੁਣ ਕਿਉਂ ਚਾਹਣਗੇ ਉਹ, ਮਤਲਬ ਲੁਧਿਆਣੇ ਵਰਗੇ ਖੇਤਰਾਂ ਦੇ ਵਿੱਚ ਜਿੱਥੇ ਅਗਲੇ MC ਤੱਕ ਬਣਨ ਲੱਗ ਪਏ, ਕਈ ਖੇਤਰਾਂ 'ਚ 5 ਸਰਪੰਚਾਂ ਦੀ ਭੂਮਿਕਾ 'ਚ ਆ ਗਏ, ਉੱਥੇ ਸਾਡੇ ਸਿਆਸਤਦਾਨਾਂ ਨੇ ਇਹਨਾਂ ਲਈ ਆਪਣੇ ਖਾਲੀ ਬਾੜੇ ਦਿੱਤੇ, ਪਲਾਟ ਛੱਡੇ ਕਿ ਇੱਥੇ ਰਹੋ ਸਾਰੀ ਉਮਰ, ਬਸ ਵੋਟ ਸਾਨੂੰ ਪਾਉਣੀ ਆ, ਹੈ ਨਾ। ਫਿਰ ਪੱਕਾ ਸੌਦਾ ਹੁੰਦਾ ਕਿ ਇੱਕ ਲੰਡਰ ਕੋਲ ਕਿੰਨੇ ਨੇ, ਵੀ 25 ਨੇ, 50 ਨੇ, 100 ਨੇ, ਚੱਕ ਕਿੰਨੇ ਪੈਸੇ। ਸਹੀ ਹੈ, ਬਿਲਕੁਲ। ਹੁਣ ਉਹ ਜਿਹੜਾ ਪੱਕਾ ਵੋਟ ਬੈਂਕ ਆ ਉਹ ਡਰਾਉਂਦਾ, ਪਰ ਗੱਲ ਕੀ ਸਿਰਫ ਇੱਥੇ ਤੱਕ ਆ ਕਿ ਇਹਨਾਂ ਸਿਆਸੀ ਜਮਾਤਾਂ ਚੋਂ ਇੱਕ ਜਮਾਤ ਉਹ ਵੀ ਆ, ਇੱਕ ਸਾਡੀ ਸੱਤਾਧਾਰੀ ਧਿਰ ਹੋ ਸਕਦਾ ਉਹਦੇ ਮਨ 'ਚ ਇਹ ਹੋਵੇ ਕਿ ਮੁੱਖ ਮੁੱਦਿਆਂ ਤੋਂ ਧਿਆਨ ਭਟਕ ਕੇ ਇੱਧਰ ਨੂੰ ਜਾ ਰਿਹਾ, ਕੋਈ ਨਾ ਸਾਡਾ ਮੌਕੇ ਦੀ ਨਜਾਕਤ ਤੋਂ ਛੁਟਕਾਰਾ ਹੋ ਰਿਹਾ, ਬਾਕੀ ਇਹਨਾਂ ਨਾਲ ਬਾਅਦ ਚੋਂ ਨਜਿੱਠ ਲਾਂਗੇ। ਪਰ ਇਹਦੇ ਉੱਪਰ ਦੀ ਜਿਹੜੀ ਬੜੀ ਧਿਰ ਆ ਕਿ ਉਹ ਇਹ ਸੋਚਦੀ ਹੈ ਕਿ ਕੋਈ ਗੱਲ ਨਹੀਂ, ਆਉਣ ਦਿਓ ਜਿੰਨੇ ਆਉਂਦੇ ਨੇ, ਜੇ ਟਕਰਾਉਣਗੇ ਤਾਂ ਸ਼ਾਇਦ ਬਿਹਾਰ 'ਚ ਸਾਨੂੰ ਫਾਇਦਾ ਹੋਊਗਾ, ਹੈ। ਤੇ ਜੇ ਨਹੀਂ ਵੀ ਹੁਣ ਹੁੰਦਾ ਕੁਝ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਗਿਣਤੀ ਇੰਨੀ ਹੋ ਜੂਗੀ, ਪੰਜਾਬ 'ਚ ਪੰਜਾਬੀ ਉਹ ਘੱਟ ਗਿਣਤੀ ਹੋ ਜੂਗਾ। ਤੇ ਮੁਲਕ ਦੇ ਵਿੱਚ ਇੱਕੋ ਇੱਕ ਖਿੱਤਾ ਜਿੱਥੇ ਘੱਟ ਗਿਣਤੀ ਬਹੁ ਗਿਣਤੀ ਆ, ਸਿੱਖ ਭਾਈਚਾਰਾ, ਉੱਥੇ ਸਿੱਖ ਵੀ ਘੱਟ ਗਿਣਤੀ ਹੋ ਜਾਣਗੇ ਤੇ ਸਾਡੇ ਦਾਬੇ ਥੱਲੇ ਆ ਜਾਣਗੇ। ਆਪਾਂ ਆਪਣੀ ਗਿਣਤੀ ਉਹ ਵਧਾ ਕੇ ਐਡੀ ਬੜੀ ਕਰ ਦੋ। ਇਹ ਵੀ ਇੱਕ ਪਹਿਲੂ ਹੈ ਜੀ, ਸਹੀ ਹੈ, ਕਿ ਤੱਕ ਵੀ ਜਾ ਰਹੀ ਹੈ। ਸੋ ਅੱਜ ਜਿਹੜਾ ਲਾਵਾ ਫੁੱਟਿਆ, ਇਹ ਲਾਵਾ ਬਹੁਤ ਦੇਰ ਤੋਂ ਦਬਿਆ ਵਾ ਸੀ।
ਸਹੀ ਹੈ। ਪਰ ਇਸ ਘਟਨਾਕ੍ਰਮ ਦੀ ਆੜ ਦੇ ਵਿੱਚ ਸਾਡਾ ਬਾਹਰਲੇ ਥਾਵਾਂ ਤੇ ਨੁਕਸਾਨ ਕਿੰਨਾ ਹੋਣਾ, ਇਸ ਨੂੰ ਵੀ ਸਾਨੂੰ ਧਿਆਨ ਚ ਰੱਖਣਾ ਪੈਣਾ। ਇਹਦਾ ਤਰੀਕਾ ਹੋਵੇ, ਇਸ ਨੂੰ ਵੀ ਜੇ ਕੋਈ ਨਿਯਮਾਵਲੀ ਬਣਦੀ ਆ ਕਿ ਇਹੋ ਜਿਹੀ ਕੋਈ ਇੱਕ ਬੈਂਕ ਬਣ ਸਕਦਾ ਜਿੱਥੇ ਦਸਤਾਵੇਜੀ ਬੈਂਕ ਹੋਵੇ, ਜਿੱਥੇ ਇਹਨਾਂ ਨੂੰ ਆ ਕੇ ਪਹਿਲਾਂ ਇਤਲਾਹ ਕਰਕੇ ਹੀ ਸੂਬੇ 'ਚ ਦਾਖਲ ਹੋ ਸਕਣ। ਜੇ ਉੱਤਰਾਖੰਡ ਲਈ, ਜੰਮੂ ਕਸ਼ਮੀਰ ਲਈ, ਹਿਮਾਚਲ ਲਈ ਨਿਯਮ ਬਣ ਸਕਦੇ ਨੇ, ਕੋਈ ਬਾਹਰਲਾ ਜ਼ਮੀਨ ਨਹੀਂ ਖਰੀਦ ਸਕਦਾ, ਤਾਂ ਕੀ ਇੱਥੇ ਨਹੀਂ ਬਣ ਸਕਦੇ? ਬਿਲਕੁਲ ਬਣ ਸਕਦੇ। ਇਕਬਾਲ ਖਹਿਰਾ ਵੀ ਮੰਗ ਕਰਨ ਵਾਲੇ ਸਭ ਤੋਂ ਮੂਹਰੇ, ਭਰਾਵਾ ਤੁਹਾਡੀ ਵੀ ਪਾਰਟੀ ਦੀਆਂ ਸਰਕਾਰਾਂ ਰਹੀਆਂ ਇੱਥੇ, ਜਦ ਕਿਉਂ ਨਹੀਂ ਬਣ? ਸਹੀ ਗੱਲ, ਬਿਲਕੁਲ। ਹਰੇਕ ਵਿਅਕਤੀ ਮੌਕੇ ਦੀ ਨਜ਼ਾਕਤ ਦੇ ਹਿਸਾਬ ਨਾਲ ਬਹਿਣ ਚ ਬਹਿਣਾ ਚਾਹੁੰਦਾ ਸਿਆਸੀ ਧਿਰਤਾ, ਪਰ ਸਵਾਲ ਇਹ ਹੈ ਕਿ ਪੰਜਾਬ ਦੇ ਲਈ ਇਹ ਮੁੱਦਾ ਕੀ ਆਉਂਦੇ ਸਮੇਂ ਦੇ ਵਿੱਚ ਉਹ ਵੀ ਰਾਹ ਖੋਲਦਾ ਕਿ ਜਿਹੜੀ ਧਿਰ ਜਿੱਥੇ ਵੀ ਜਾਂਦੀ ਹੈ, ਸੱਤਾਧਾਰੀ ਇੱਕ ਧਿਰ ਸਾਡੀ ਵੱਡੀ ਧਿਰ, ਮੈਂ ਜੇ ਬੀਜੇਪੀ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਉਹ ਜਿੱਥੇ ਵੀ ਜਾਂਦੀ ਹੈ ਉਸ ਤੋਂ ਪਹਿਲਾਂ ਉੱਥੇ ਕੋਈ ਨਾ ਕੋਈ ਪੰਗਾ, ਕੋਈ ਨਾ ਕੋਈ ਫਸਾਦ ਹੁੰਦਾ ਹੈ। ਕੀ ਉਹਦੇ ਵੀ ਸੰਕੇਤ ਨੇ? ਤਾਂ ਕਿਤੇ ਅਸੀਂ ਕਿਸੇ ਦੇ ਢਾਹੇ ਚੜ ਕੇ ਤਾਂ ਨਹੀਂ ਕੁਝ ਕਰ ਰਹੇ, ਕਿਤੇ ਸਾਨੂੰ ਪਤਾ ਹੀ ਨਾ ਹੋਵੇ ਕਿ ਸਾਨੂੰ ਵਰਤ ਕੌਣ ਰਿਹਾ, ਅਸੀਂ ਕਿਹਦਾ ਕੰਮ ਮੋਕਲਾ ਕਰ ਰਹੇ ਹਾਂ, ਕਿਹਦਾ ਕੰਮ ਸੌਖਾ ਕਰਨਾ, ਇਹਦੇ ਉੱਤੇ ਵੀ ਨਾ। ਸੋ ਸਾਰੇ ਪੱਖ ਸਾਨੂੰ ਦੇਖਣੇ ਪੈਣੇ ਆ, ਪਰ ਇਹਦੇ ਵਿੱਚ ਜਿਹੜੀਆਂ ਸੁਰਦ ਧਿਰਾਂ ਨੇ ਰੋਲ ਨਿਭਾਉਣਾ ਜੇ ਉਹ ਸਾਰੀਆਂ ਚੁੱਪ ਨੇ। ਸਾਡੀਆਂ ਵੱਡੀਆਂ ਸਮਾਜਿਕ ਤੇ ਵੱਡੀਆਂ ਧਾਰਮਿਕ ਜਥੇਬੰਦੀਆਂ, ਸਾਡੇ ਵੱਡੇ ਆਗੂ, ਧਾਰਮਿਕ, ਰਾਜਨੀਤਿਕ, ਸਮਾਜਿਕ ਤੇ ਸਾਡੀਆਂ ਚੁਣੀਆਂ ਹੋਈਆਂ ਧਿਰਾਂ, ਨੁਮਾਇੰਦਾ ਜਮਾਤ, ਸੱਤਾਧਾਰੀ ਧਿਰਾਂ ਤੋਂ ਅਜੇ ਲਾਈਨ ਦੇ ਬਾਹਰ ਖੜ ਕੇ, ਮੈਦਾਨ ਦੇ ਬਾਹਰ ਖੜ ਕੇ ਇਸ ਨੂੰ ਦੇਖ ਰਹੀਆਂ ਨੇ। ਪਰ ਇਸ ਦੇ ਰੋਕਣ ਦੇ ਲਈ, ਇਸ ਨੂੰ ਸਹੀ ਰੂਪ ਦੇਣ ਦੇ ਲਈ ਕਿੰਨੇ ਬਾਹਰ ਜਾਣੇ ਚਾਹੀਦੇ ਨੇ, ਕਿਵੇਂ ਜਾਣੇ ਚਾਹੀਦੇ ਨੇ, ਜੇ ਸਾਰੇ ਜਾਣੇ ਚਾਹੀਦੇ ਨੇ ਤਾਂ ਕੀ ਹੋਊਗਾ, ਇਹਦੇ ਉੱਤੇ ਕੋਈ ਉਹਨਾਂ ਦਾ ਜੇ ਪੱਖ ਤੱਕ ਨਹੀਂ ਆ ਰਿਹਾ। ਇਸ ਲਈ ਮੈਨੂੰ ਫਿਕਰ ਇਹ ਹੈ ਕਿ ਕਿਤੇ ਪੰਜਾਬ ਇੱਕ ਨਵੀਂ ਅੱਗ ਦੀ ਭੱਠੀ 'ਚ ਨਾ ਝੋਕ ਦਿੱਤਾ ਜਾਵੇ। ਨਹੀਂ ਦੇਖੋ, ਉਹਨਾਂ ਨੇ ਫਿਕਰ ਕਰਨਾ ਕਿਉਂ ਆ? ਉਹਨਾਂ ਨੇ ਤਾਂ ਜਦੋਂ ਤੁਸੀਂ ਦੱਸਿਆ ਵੀ 40-45 ਸੀਟਾਂ ਤੇ ਵਿਧਾਨ ਸਭਾ ਦੀਆਂ ਦੇ ਆਧਾਰ ਹੈ, 3-4 ਲੋਕ ਸਭਾ ਦੀਆਂ ਦੇ ਆਧਾਰ ਹੈ, ਤੇ ਲੀਡਰ ਤਾਂ ਵੋਟਾਂ ਗਿਣਦੇ ਆ। ਉਹਨਾਂ ਨੇ ਸੂਬੇ ਦੇ ਲੋਕ, ਸੂਬੇ ਦੇ ਹਿੱਤ ਥੋੜ੍ਹੋ ਦੇਖਣੇ। ਜੇ ਹਿੱਤ ਹੀ ਦੇਖਣੇ ਹੁੰਦੇ ਫਿਰ ਤਾਂ ਜਿਹੜੇ ਕਾਨੂੰਨ ਦੀ ਤੁਸੀਂ ਗੱਲ ਕਰਦੇ ਆ ਇਹ ਕਦੋਂ ਦਾ ਹੀ ਬਣ ਗਿਆ ਹੁੰਦਾ। ਇਸ ਕਾਨੂੰਨ ਦੇ ਉੱਤੇ ਕਦੋਂ ਦੀ ਚਰਚਾ ਸ਼ੁਰੂ ਹੋ ਜਾਂਦੀ ਜੇ ਉਹਨਾਂ ਨੂੰ ਪੰਜਾਬ ਦੇ ਹਿੱਤ ਹੁੰਦੇ ਚੰਗੇ, ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਚੰਗੇ ਹੁੰਦੇ ਉਹਨਾਂ ਨੂੰ।